ਇਸੇ ਤਰ੍ਹਾਂ ਯੂਕਰੇਨ ਦੀ ਗੱਲ ਕਰਦੇ ਜਾਈਏ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨਾਲ ਕਾਫੀ ਨਾਰਾਜ਼ਗੀ ਜੋ ਆ ਉਹ ਪ੍ਰਗਟਾਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਸ ਟਾਈਮ ਦੇ ਉੱਤੇ ਯੂਕਰੇਨ ਨੂੰ ਆਪਾਂ ਨਾਟੋ ਦਾ ਮੈਂਬਰ ਨਹੀਂ ਬਣਾ ਸਕਦੇ। ਕਾਰਨ ਇਹ ਆ ਵੀ ਹਜੇ ਵੀ ਉੱਥੇ ਜਿਹੜੀ ਲੜਾਈ ਆ ਚੱਲ ਰਹੀ ਹੈਗੀ ਆ, ਪਲੱਸ ਬਹੁਤ ਸਾਰੀਆਂ ਹੋਰ ਡੈਮੋਕ੍ਰੇਸੀ ਨੂੰ ਲੈ ਕੇ ਕਈ ਇਸ਼ੂਜ਼ ਆ ਜਿਨ੍ਹਾਂ ਦੇ ਉੱਤੇ ਯੂਕਰੇਨ ਨੇ ਕੰਮ ਹਜੇ ਕਰਨਾ ਹੈਗਾ। ਇਸ ਨੂੰ ਲੈ ਕੇ ਜੋ ਵਲਾਡੀਮੀਰ ਜ਼ੈਲੈਂਸਕੀ ਆ ਉਹਨਾਂ ਨੇ ਜੋ ਨੈਗੋਸ਼ੀਏਸ਼ਨਸ ਚੱਲ ਰਹੀਆਂ ਹੈਗੀਆਂ ਨੈਟੋ ਦੇ ਵਿੱਚ ਇੱਕ ਡਰਾਫਟ ਬਣਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਯੂਕਰੇਨ ਨੂੰ ਐਡ ਕੀਤਾ ਜਾਵੇ। ਉਹਨਾਂ ਨੇ ਇਹ ਨਾਟੋ ਦੀਆਂ ਜੋ ਨੈਗੋਸ਼ੀਏਸ਼ਨਸ ਆ ਉਹਨਾਂ ਨੂੰ ਡਿਨਾਊਂਸ ਕੀਤਾ ਹੈ। ਉਹਨਾਂ ਨੂੰ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਵੀ ਅਸੀਂ ਕਿੰਨੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਜੋ ਨਾਟੋ ਦਾ ਮੈਂਬਰ ਬਣਾਇਆ ਜਾਵੇ, ਪਰ ਇਸ ਟਾਈਮ ਦੇ ਉੱਤੇ ਜੋ ਅਲਾਇੰਸ ਹੈਗਾ ਸਾਰੇ ਮੁਲਕਾਂ ਦਾ, ਉਹਨਾਂ ਦੇ ਲੀਡਰ ਲਿਥੁਆਨੀਅਨ ਦੀ ਕੈਪੀਟਲ ਦੇ ਵਿੱਚ ਇਕੱਠੇ ਹੋਏ ਆ। 2 ਦਿਨਾਂ ਦੀ ਸਮਿਟ ਚੱਲਣੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਵੀ ਉੱਥੇ ਪਹੁੰਚ ਰਹੇ ਹੈਗੇ ਆ। ਜੋ ਡਰਾਫਟ ਸਮਿਟ ਕਮਿਊਨੀਕਿਊ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਨਵਾਈਟ ਜ਼ਰੂਰ ਕਰਾਂਗੇ ਯੂਕਰੇਨ ਨੂੰ, ਪਰ ਹਜੇ ਤੱਕ ਜੋ ਕੰਡੀਸ਼ਨਸ ਨਹੀਂ ਪੂਰੀਆਂ ਹੋ ਸਕਦੀਆਂ ਉਹ ਨਾਟੋ ਦੇ ਮੈਂਬਰ ਉਸ ਟਾਈਮ ਤੱਕ ਨਹੀਂ ਬਣ ਸਕਦੇ ਹੈਗੇ। ਹਾਲਾਂਕਿ ਇਸ ਡਰਾਫਟ ਦੀ ਪੂਰੀ ਲੈਂਗੁਏਜ ਉਹ ਡਰਾਫਟ ਪੂਰੀ ਤਰ੍ਹਾਂ ਨਹੀਂ ਕੀਤੀ ਗਈ ਹੈਗੀ। ਜ਼ੈਲੈਂਸਕੀ ਨੇ ਟਵੀਟ ਕੀਤਾ ਆ ਵੀ ਸਾਨੂੰ ਇੱਕ ਇੱਜ਼ਤ ਚਾਹੀਦੀ ਹੈਗੀ ਆ। ਜੋ ਸਾਡੇ ਦੋਸਤ ਮੁਲਕ ਹੈਗੇ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ, ਪਰ ਸਾਨੂੰ ਵੀ ਉਦਾਂ ਦੀ ਜੋ ਇੱਜ਼ਤ ਆ ਉਹ ਕਰਨੀ ਚਾਹੀਦੀ ਹੈਗੀ ਆ। ਨਾਟੋ ਦੇ ਜੋ ਐਲੀਜ਼ ਹੈਗੇ ਆ ਉਹ ਕੰਪਰੋਮਾਈਜ਼ ਮੰਗਦੇ ਹੈਗੇ ਆ ਯੂਕਰੇਨ ਤੋਂ ਵੀ ਜੋ ਕੰਡੀਸ਼ਨਸ ਡੈਮੋਕ੍ਰੇਸੀ ਲਈ ਹੋਣੀਆਂ ਚਾਹੀਦੀਆਂ ਆ ਉਹ ਪੂਰੀਆਂ ਕਰੇ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਨੈਟੋ ਦੇ ਸੈਕਟਰੀ ਜਨਰਲ ਜੈਨਸ ਸਟੋਲਨਬਰਗ ਜੋ ਆ ਉਹਨਾਂ ਨੂੰ ਇਹ ਕਿਹਾ ਵੀ ਜੋ ਲੈਂਗੁਏਜ ਪ੍ਰਪੋਜ਼ ਕਰ ਰਹੇ ਆ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਇਆ ਜਾਵੇ, ਉਹ ਸਾਰਾ ਕੁਝ ਇਨਕਲੂਡ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ। ਤੇ ਕਹਿੰਦੇ ਵੀ ਯੂਕਰੇਨ ਦਾ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ। ਕਿਸ ਤਰ੍ਹਾਂ ਜੋ ਮਿਲਟਰੀ ਦੇ ਵਿੱਚ ਕੀਤਾ ਹੈਗਾ। ਜੌਨ ਕਰਬੀ ਜੋ ਹੈਗੇ ਆ US ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਪੋਕਸ ਪਰਸਨ, ਪਰ ਯੂਕਰੇਨ ਵਾਲਿਆਂ ਨੂੰ ਕੁਝ ਰਿਫਾਰਮ ਕਰਨੇ ਪੈਣਗੇ। ਉਹਨਾਂ ਦੇ ਰੂਲ ਆਫ ਲਾ, ਗੁੱਡ ਗਵਰਨੈਂਸ, ਪੋਲੀਟੀਕਲ ਰਿਫਾਰਮਸ, ਫੇਰ ਤੇ ਦੂਸਰਾ ਸਭ ਤੋਂ ਵੱਡੀ ਗੱਲ ਆ ਵੀ ਇਸ ਟਾਈਮ ਜੰਗ ਲੱਗੀ ਹੋਈ ਆ ਤੇ ਜੇ ਉਹ ਨਾਟੋ ਦਾ ਮੈਂਬਰ ਬਣ ਜਾਂਦੇ ਫਿਰ ਨਾਟੋ ਦੇ ਸਾਰੇ ਮੁਲਕਾਂ ਨੂੰ ਸ਼ਾਇਦ ਵਿੱਚ ਇਨਵੋਲਵ ਹੋਣਾ ਪਵੇ ਤੇ ਉਹਦੇ ਨਾਲ ਜੋ ਲੜਾਈ ਆ ਹੋਰ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਪਰ ਇਹ ਸਾਰਾ ਕੁਝ ਦੇ ਸੰਬੰਧ ਦੇ ਵਿੱਚ ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਦੱਸਿਆ ਆ ਕਿ ਸਾਨੂੰ ਪੂਰੀ ਤਰ੍ਹਾਂ ਯੂਕਰੇਨ ਦੀ ਸਪੋਰਟ ਕਰਨੀ ਚਾਹੀਦੀ ਆ। ਯੂਕਰੇਨ ਦੀ ਜੋ ਸੋਵਰਨਟੀ ਹੈਗੀ ਆ ਤੇ ਇੰਟੈਗ੍ਰਿਟੀ ਹੈਗੀ ਆ ਤੇ ਨਾਲ ਦੀ ਨਾਲ ਜੋ ਅਸੀਂ ਆਰਮਸ ਦੀ ਸਪਲਾਈ ਕਰਦੇ ਹੈਗੇ ਆ, ਇਹ ਸਾਰਾ ਕੁਝ ਰਲ ਕੇ ਆਪਾਂ ਨੂੰ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਹੈਗਾ। ਜਰਮਨ ਦੇ ਡਿਫੈਂਸ ਮਿਨਿਸਟਰ ਬੋਰਿਸ ਪਿਸਟੋਰੀਅਸ ਉਹਨਾਂ ਨੇ ਵੀ ਕਿਹਾ ਆ ਵੀ ਜੋ ਇਹ ਟਰਮਸ ਬਣਾਈਆਂ ਗਈਆਂ ਆ ਇਹ ਸਾਨੂੰ ਬੜੇ ਧਿਆਨ ਦੇ ਨਾਲ ਦੇਖਣੀਆਂ ਚਾਹੀਦੀਆਂ ਆ। 1 ਤੋਂ ਲੈ ਕੇ 1.5 ਸਾਲ ਦਾ ਸਮਾਂ ਹੋ ਚੁੱਕਾ ਆ ਜਦ ਤੋਂ ਹੀ ਜੋ ਨਾਟੋ ਦੇ ਵਿੱਚ ਯੂਕਰੇਨ ਨੂੰ ਐਡ ਕਰਨ ਦੀ ਜੋ ਗੱਲ ਆ ਉਹ ਚੱਲ ਰਹੀ ਹੈਗੀ ਆ ਤੇ ਉਹ ਕਹਿੰਦੇ ਇਹ 'ਚ ਕੋਈ ਸ਼ੱਕ ਵੀ ਨਹੀਂ ਆਉਣ ਵਾਲੇ ਸਮੇਂ 'ਚ ਉਸ ਨੂੰ ਐਡ ਕੀਤਾ ਜਾਊਗਾ। ਪਰ ਬਹੁਤ ਸਾਰੀਆਂ ਪ੍ਰੀ ਕੰਡੀਸ਼ਨਸ ਹੈਗੀਆਂ ਜਿਨ੍ਹਾਂ ਨੂੰ ਫੁੱਲਫਿਲ ਕਰਨਾ ਪਊਗਾ ਯੂਕਰੇਨ ਨੂੰ, ਫਿਰ ਉਸ ਤੋਂ ਬਾਅਦ ਯੂਕਰੇਨ ਨੂੰ ਜੋ ਆ ਨਾਟੋ ਦੀ ਮੈਂਬਰਸ਼ਿਪ ਦਿੱਤੀ ਜਾਊਗੀ।